सही अच्छा साहब। डॉक्टर, हाँ जी, रिकॉर्डिंग शुरू डॉक्टर साहब। 546 बंद तो स्टार्ट करना। जी डॉक्टर साहब। डॉक्टर साहब ऑफलाइन हो गए। ऑफलाइन हो गए ने, ਤੁਸੀਂ ਬੰਦ ਕਰ ਦਿਓ ਸਾਈਦ ਸਾਹਿਬ ਇਹ ਰਿਕਾਰਡਿੰਗ, ਵੀ ਕੈਨ मेरा ख्याल है ਰੀਸਟਾਰਟ। चलो जी शुरू करो। 546 डॉक्टर साहब, मैं कर लेना शुरू, इजाजत हाँ जी करो। जाए मंजियों उठ के किवें तिल के, हड्ड पैर हिलाए के चुस्त होवे, वांग रोगना रात दिन रहे टट्ठी। ਕੀ ਨੰਬਰ ਜਾਨੇ? 546। उन्होंने कोल कोई वांग होर नंबर रोगना होना। 47? रात जी 546। साढ़े कोल 546 है। नहीं, ये इसने पहला मिसरा आया जाए मंजियों उठ के की वे। हाँ जी, जाए मंजियों उठ के किवें तिल के, हड्ड पैर हिलाए के चुस्त होवे, वांग रोगना रात दिन रहे टट्ठी, किवें हीर भी तंदुरुस्त होवे। ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਜੋ ਨੂੰ ਬੂਏ ਉੱਤੇ ਸੁਸਤ ਹੋਵੇ। ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, 33 ਜਹੀਆਂ ਦੀ ਜੇਸ ਨੂੰ ਪੁਸ਼ਤ ਹੋਵੇ। ਵਾਹ। जाए मंजियों उठ के किवें टल के या तल तल के उधर हिल के, हड्ड पैर हिलाए के चुस्त होवे, एक्टिव हो जाए। डॉक्टर साहब, वांग रोगना, तिलके सही लफ्ज होएगा या तल के होएगा? तो मैं जेड़ा कीता है वो टल के है। तल के। अच्छा, ਇਹਦਾ ਤਲ ਕੇ ਤੇ ਤਿਲਕੇ 'ਚ ਕੋਈ ਫਰਕ ਹੈ ਜਾਂ ਕੋਈ ਹੈ ਕਿ ਜਿਵੇਂ ਤਿਲਕ ਜਾਣਾ, ਜਿਵੇਂ टल के ਤਲ ਕੇ टे ਦੇ ਨਾਲ? टे दे नाल। अच्छा ठीक, मैं फिक्स कर लेना। वांग रोगना दे रहे दिन ते रात ढट्ठी डिगी रहिंदी है, किवें हीर बवे तंदुरुस्त होवे। ਇਹ ਤੇ ਸਾਫ ਹੀ ਹੈ, ਤੰਦਰੁਸਤ। ਇਹ ਵੀ ਵੱਡਾ ਅਜ਼ਾਬ ਹੈ ਮਾਪਿਆਂ ਨੂੰ, ਧੀਊ ਨੌ ਬੂਹੇ ਉੱਤੇ ਸੁਸਤ ਰਵੇ। ਸੁਸਤ ਦਾ ਮਤਲਬ ਬਿਮਾਰ ਰਵੇ। ਵਾਰਿਸ ਸ਼ਾਹ ਮੀਆਂ ਕਿਉਂ ਨਾ ਹੀਰ ਬੋਲੇ, ਸਹਿਤੀਜਿਆਂ ਦੀ ਜੇਸ ਨੂੰ ਪੁਸ਼ਤ ਹੋਵੇ। ਪੁਸ਼ਤ ਜਿਹਦੀ ਬੈਕ ਤੇ, ਪੁਸ਼ਤ ਦਾ ਮਤਲਬ ਬੈਕ, ਜਿਹਦੇ ਪਿੱਛੇ ਸਹਿਤੀ ਵਗਰੀਆਂ ਖੜੀਆਂ ਹੋਣ, ਯਾਨੀ ਉਹਦੀਆਂ ਹੈਲਪ ਲਈ, ਉਹਦੀ ਉਹ ਕਿਉਂ ਨਾ ਚੁਸਤ ਹੋਵੇ। डॉक्टर साहब आजाब ਦਾ ਕੀ ਮਤਲਬ ਹੈ? ਕੀ ਆਜ਼ਾਬ ਹੈ ਮਾਪਿਆਂ ਨੂੰ? ਹੈਲ। ਓਕੇ। तो ਇੱਥੇ ਅਜ਼ਾਬ ਦਾ ਮਤਲਬ ਡਾਕਟਰ ਸਾਹਿਬ ਵੀ ਦੱਸਿਆ ਕਿ ਕਿੰਨੀ ਵੱਡੀ ਪ੍ਰੋਬਲਮ ਹੈ ਮਾਪਿਆਂ ਵਾਸਤੇ, ਕਿੰਨਾ ਵੱਡਾ ਮਸਲਾ ਹੈ। ਚਲੋ ਜੀ ਅੱਗੇ। मैं पढ़ देनी है जी। हाँ जी पढ़ो। ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਹਾਂ। ਮਤਾਂ ਬਾਗ ਗਿਆ ਮੇਰਾ ਜਿਉ ਖੁੱਲੇ, ਅੰਤ ਇਹ ਵੀ ਪਾੜਨੀ ਹਾਂ। ਪਈ ਰੋਨੀ ਹਾਂ ਕਰਮ ਮੈਂ ਆਪਣੇ ਨੂੰ, ਕੁਝ ਕਿਸੇ ਦਾ ਨਹੀਂ ਵਿਗਾੜਨੀ ਹਾਂ। ਵਾਰਿਸ ਸ਼ਾਹ ਮੀਆਂ ਤਕਦੀਰ ਆਖੇ, ਵੇਖੋ ਨਵਾਂ ਮੈਂ ਖੇਲ ਪਸਾਰਨੀ ਹਾਂ। ਇਹ ਤੇ ਸਾਫ ਹੀ, ਇਹਦੇ ਵਿੱਚ ਕੋਈ ਹੀਰ ਆਖਿਆ ਬੈਠ ਕੇ ਉਮਰ ਸਾਰੀ, ਮੈਂ ਤਾਂ ਆਪਣੇ ਆਪ ਨੂੰ ਸਾੜਨੀ ਆ। ਮੈਂ ਤਾਂ ਬਾਗ ਗਿਆ ਮੇਰਾ ਜੀਵ ਖੁੱਲੇ, ਅੰਤ ਇਹ ਵੀ ਪਾੜਨਾ। ਇਹ ਬਾਰਿਸ਼ਾਂ ਨੇ ਕਾਫੀ ਜਗ੍ਹਾ ਵਰਤਿਆ ਪਾੜਨਾ, ਮਤਲਬ ਟੂ ਅੰਡਰਟੇਕ ਇਨ ਨਿਊ ਵੈਂਚਰ। ਇਹ ਵੀ ਅਜ਼ਮਾ ਕੇ ਦੇਖ ਲੈਣੀ ਤਰੀਕਾ। ਪਈ ਰੋਮਨੀ ਹਾਂ ਕਰਮ ਦਾ ਮਤਲਬ ਕਿਸਮਤ, ਆਪਣੇ ਨੂੰ ਕੁਝ ਕਿਸੇ ਦਾ ਨਹੀਂ ਵਿਗਾੜਨੀ ਆ। ਵਾਰਿਸ ਸ਼ਾਹ ਮੀਆਂ ਤਕਦੀਰ ਆਕੇ, ਵੇਖ ਨੇਕ ਨਵਾਂ ਮੈਂ ਖੇਲ ਪਸਾਰਨੀ ਆ। ਪਸਾਰਨੀ ਦਾ ਮਤਲਬ ਹੁੰਦਾ ਫੈਲਾਣਾ। ਵੇਖੋ ਨਵਾਂ ਮੈਂ ਖੇਲ ਪਸਾਰਨੀ, ਖਲਾਰਨਾ, ਖਲਾਰਾ ਪਾਣਾ। ਖਲਾਰਾ ਪਾਉਣਾ। ਚਲੋ ਜੀ
जी मैं पढ़नी आ हाँ जी 548 हाँ जी अड़ियो आओ खां बैठ के गल गिनिए सद घलियां सब सहेलियां नी कई कवारियां कई व्याहियां नी चन जय हर शरीर मथेलियां नी रजू आज होइयां सबे पास सैती जीवे गुरु अगे सब चेलियां नी जिन्हां मावां ते बाप ਨੂੰ ਭੁਸਨ ਖਾਦਾ ਉਮੰਗ ਚਨੇ ਕਵਾਰੀਆਂ ਖੇਲੀਆਂ ਨੀ ਵਿੱਚ ਹੀਰ ਸੈਤੀ ਦੋਵੇਂ ਬੈਠੀਆਂ ਨੀ ਦੁਆਲੇ ਬੈਠੀਆਂ ਅਰਥ ਮਹੀਲੀਆਂ ਨੀ ਵਾਰਿਸ ਸ਼ਾਹ ਸਿੰਗਾਰ ਮਹਾਵਤਾਂ ਨੇ ਜੀਵੇਂ ਹਥਨੀਆਂ ਕਲੇ ਨੂੰ ਪੇਲੀਆਂ ਨੀ अच्छा जी अड़ियो आओ खां बैठ के गल गिणीए गल गिणीए का मतलब सलाह करिए मशवरा करिए आर्गूमेंट करिए सद घलियां सब सहेलियां ने ਹੁਣ ਤੁਸੀਂ ਇਸ ਬੰਦ ਤੋਂ ਦੇਖੋ ਕਿ ਵਾਰਿਸ ਸ਼ਾਹ ਜਿਹੜੀ ਔਰਤ ਦੀ ਗੱਲ ਕਰ ਰਿਹਾ ਹੈ ਉਹ ਇੱਕ ਯੂਨੀਵਰਸਲ ਤੁਹਾਡੇ ਸਾਹਮਣੇ ਇੱਕ ਯੂਨੀਵਰਸਲ ਔਰਤ ਦੀ ਗੱਲ ਕਰ ਰਿਹਾ ਹੈ ਮਤਲਬ ਉਹਦੇ ਵਿੱਚ ਕੋਈ ਡਿਸਟਿੰਕਸ਼ਨ ਵਿਆਹੀ ਕੁਆਰੀ ਕਾਲੀ ਗੋਰੀ ਕੀ ਕਹਿਣਾ ਚਾਹੀਦਾ ਹੈ ਬਾਹਮਣੀ ਜੱਟੀ ਉਹਨਾਂ ਦੇ ਕੋਈ ਫਰਕ ਨਹੀਂ ਹੈ ਦਾ ਵੂਮਨ ਸਰ ਕਈ ਜੀ ਕੁਆਰੀਆਂ ਇਹਦੇ ਚ ਸਭ ਤੋਂ ਵੱਡੀ ਗੱਲ ਇਹਦੇ ਚ ਇਹੀ ਹੈ ਨਾ ਕਿ ਸੋਲੀਡੈਰਿਟੀ ਜਿਹੜੀ ਹੈ ਵੂਮਨ ਚ ਆਪਸ ਚ ਸੋਲੀਡੈਰਿਟੀ ਸੀਗੀ ਦੇਵਰ ਹਾਂ ਇਹ ਮਤਲਬ ਯੂਨੀਵਰਸਲ ਸੋਲੀਡੈਰਿਟੀ ਹਾਂਜੀ ਕਈ ਕੁਆਰੀਆਂ ਕਈ ਵਿਆਹੀਆਂ ਨੇ ਚੰਨ ਜੈ ਸਰੀਰ ਜਿਨ੍ਹਾਂ ਦੇ ਸਰੀਰ ਜਿਹੜੇ ਨੇ ਜਿਸਮ ਜਿਹੜੇ ਨੇ ਉਹ ਚੰਨ ਵਰਗੇ ਨੇ ਸਰੀਰ ਮਥੇਲੀਆਂ ਨਹੀਂ ਮਥੇਲੀਆਂ ਮਤਲਬ ਮੱਥੇ ਵਾਲੀਆਂ ਨੇ ਚਮਕਦੀ ਮੱਥਾ ਚਮਕਦਾ ਉਹਨਾਂ ਉਹ ਤੁਸੀਂ ਆਮ ਪੰਜਾਬੀ ਚ ਅਸੀਂ ਕਹਿੰਦੇ ਆ ਉਹ ਬੰਦਾ ਚੰਗਾ ਮੂੰਹ ਮੱਥੇ ਲੱਗਣ ਵਾਲਾ ਹੈ ਜਿਹੜਾ ਬੰਦਾ ਮਤਲਬ ਹੈਂਡਸਮ ਹੋਵੇ ਨਾ ਥੋੜਾ ਜਿਹਾ ਤੇ ਉਹਦੇ ਬਾਰੇ ਚ ਕਹਿ ਦਿੰਦਾ ਬੜਾ ਮੂੰਹ ਮੱਥੇ ਲੱਗਣ ਵਾਲਾ ਹੈ ਰੁਜੂ ਆਣ ਹੋਈਆਂ ਸਭੇ ਪਾਸ ਸਹਿਤੀ ਰੁਜੂ ਹੋਣਾ ਕਨਵਰਜ ਕਰਨਾ ਰੁਜੂ ਆਣ ਹੋਈਆਂ ਸਭੇ ਪਾਸ ਸਹਿਤੀ ਜਿਵੇਂ ਗੁਰੂ ਅੱਗੇ ਸਭ ਚੇਲੀਆਂ ਨਹੀਂ ਗੁਰੂ ਤੇ ਚੇਲੇ ਦਾ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਮਾਂ ਤੇ ਬਾਪ ਨੂੰ ਭੁੰਨ ਖਾਦਾ ਇਹ ਐਸੀਆਂ ਚਲਾਕ ਨੇ ਜਿਨ੍ਹਾਂ ਨੇ ਮਾਂ ਪਿਓ ਨੂੰ ਭੁੰਨ ਕੇ ਖਾ ਲਿਆ ਹੈ ਮੂੰਗ ਚਨੇ ਕੁਆਰੀਆਂ ਖੇਲੀਆਂ ਨਹੀਂ ਅੱਛਾ ਇਹ ਜਿਹੜੀ ਮੂੰਗ ਚਨੇ ਦੀ ਕਹਾਣੀ ਹੈ ਉਹ ਜਿਹੜੀ ਲਿਖੀ ਹੈ ਪਤਾ ਨਹੀਂ ਕਿੱਥੇ ਕਿਸ ਹੱਦ ਤੱਕ ਸਹੀ ਹੈ ਕਿ ਇਹ ਮੂੰਗ ਚਨੇ ਕੁਆਰੀਆਂ ਖੇਲੀਆਂ ਨਹੀਂ ਕਿ ਉਹ ਸ਼ੇਖ ਸਾਦੀ ਨੇ ਇੱਕ ਕੁੜੀ ਜਿਹੜੀ ਹੈ ਆਪ ਆਪਣੇ ਲਈ ਪਾਲੀ ਤੇ ਉਹਨੂੰ ਇੱਕ ਘਰ ਵਿੱਚ ਬੰਦ ਕਰਤਾ ਤੇ ਆਪਣਾ ਕਿ ਇਹ ਹੋਰ ਕਿਸੇ ਮੁੰਡੇ ਨੂੰ ਨਾ ਵੇਖੇ ਤੇ ਉਹਨੇ ਫੇਰ ਵੀ ਟੱਪ ਕੇ ਕੰਧ ਨਾ ਨਿਕਲ ਜਾਣਾ ਫਿਰ ਉਹਨਾਂ ਨੇ ਆਪਣਾ ਉਹਨਾਂ ਨੇ ਕਿਹਾ ਕਿ ਅੱਛਾ ਇਹਨੂੰ ਹੁਣ ਨਾ ਕੰਮ ਮੈਂ ਕੋਈ ਦਿੰਨਾ ਹੈ ਕਿ ਜਿਹੜਾ ਇਹ ਕੰਮ ਕਰਦੀ ਰਹੇ ਤਾਂ ਕਿ ਇਹਨੂੰ ਮੌਕਾ ਨਾ ਮਿਲੇ ਤੇ ਉਹਨਾਂ ਨੇ ਮੂੰਗ ਤੇ ਚਨੇ ਰਲਾ ਕੇ ਥਾਲੀ 'ਚ ਪਾ ਕੇ ਦੇ ਦਿੱਤੇ ਤੇ ਇਹ ਕਿਹਾ ਕਿ ਮੇਰੇ ਆਉਣ ਤੱਕ ਨਾ ਜਦੋਂ ਚਿਰ ਮੈਂ ਵਾਪਸ ਨਾ ਆਵਾਂ ਮੇਰੇ ਵਾਪਸ ਆਉਣ ਤੱਕ ਮੂੰਗ ਅਲੱਗਾ ਤੇ ਚਨੇ ਯਾਨੀ ਛੋਲੇ ਵੱਖਰੇ ਪਕਾਉਣੇ ਨੇ ਇਹਨੂੰ ਕਹਿੰਦੇ ਨੇ ਮੂੰਗ ਚਨੇ ਤੇ ਉਹ ਫੇਰ ਵੀ ਮੁੰਡਾ ਟੱਪ ਕੇ ਆ ਗਿਆ ਉਹਦੇ ਕੋਲ ਤੇ ਫੇਰ ਉਹਨਾਂ ਦੋਵਾਂ ਨੇ ਪਹਿਲੇ ਮੂੰਗ ਚਨੇ ਵੱਖਰੇ ਕਰ ਲੈਣੇ ਤੇ ਫੇਰ ਜੋ ਖੇਡਣਾ ਹੁੰਦਾ ਖੇਡਣੋ ਤੇ ਇਹ ਉਹ ਕਹਾਣੀ ਹੈਗਾ ਮੂੰਗ ਚਨੇ ਕੁਆਰੀਆਂ ਖੇਲੀਆਂ ਨੇ ਮਤਲਬ ਕੁਆਰੀਆਂ ਦੀ ਚੋਰੀ ਦੀ ਜਿਹੜੀ ਯਾਰੀ ਹੈ ਉਹਦੀ ਵੱਲ ਉਹ ਹੈ ਵਿੱਚ ਹੀਰ ਸੈਤੀ ਦੋਵੇਂ ਬੈਠੀਆਂ ਨੇ ਦੁਆਲੇ ਬੈਠੀਆਂ ਅਰਥ ਮਹੇਲੀਆਂ ਨੇ ਅਰਥ ਮਹੇਲੀਆਂ ਮਤਲਬ ਜਿਹੜੀਆਂ ਬੜੀਆਂ ਡੂੰਘੀਆਂ ਨੇ ਅਰਥ ਦਾ ਮਤਲਬ
ਵਕਤ ਹੁੰਦਾ ਨਾ ਡਿਕਸ਼ਨਰੀ ਜਾਂ ਗਲੋਸਰੀ ਜਾਂ ਵਾਰਿਸ ਸ਼ਾਹ ਅਰਥ ਮਹੇਲੀਆਂ ਜਾਇਦਾਦ ਵਾਲੀਆਂ, ਇਹ ਜ਼ਿਆਦਾ ਸਹੀ ਹੈ। ਅਰਥ ਮਹੇਲੀਆਂ ਦਾ ਮਤਲਬ ਉਹ ਜਿਹੜੀਆਂ ਕਿ ਪ੍ਰਾਪਰਟੀਜ਼ ਨੇ। ਵਾਰਿਸ ਸ਼ਾਹ ਸ਼ਿੰਗਾਰ ਮੁਹਾਵਤਾਂ ਨੇ, ਉਹ ਸ਼ਿੰਗਾਰੀਆਂ ਹੋਈਆਂ ਮੁਹਾਵਤ ਹੁੰਦਾ ਜਿਹੜਾ ਹਾਥੀ ਨੂੰ ਚਲਾਉਂਦਾ ਹੈ। ਜਿਵੇਂ ਹਥਨੀਆਂ ਕਿਲੇ ਨੂੰ ਪੇਲੀਆਂ ਨੇ, ਤੇ ਜਾਂ ਇੰਜ ਨੇ ਜਿਵੇਂ ਹਥਨੀਆਂ ਕਿਲੇ ਤੇ ਹਮਲਾ ਕਰ ਰਹੀਆਂ ਨੇ। ਚਲੋ ਜੀ ਅੱਗੇ। ਹਾਂਜੀ, ਮੈਂ ਪੜ੍ਹ ਦਿੰਦਾ। ਹਾਂਜੀ। ਵਕਤ ਫਜਰ ਦੇ ਉੱਠ ਸਹੇਲਿਓ ਨੀ, ਤੁਸੀਂ ਆਪਣੇ ਆਰ ਹੀ ਆਵਣਾ ਜੇ। ਮਾਂ ਬਾਪ ਨੂੰ ਖਬਰ ਨਾ ਕਰੋ ਕੋਈ, ਭਲਕੇ ਬਾਗ ਨੂੰ ਪਾਸ ਨਾ ਲਾਵਣਾ ਜੇ। ਵਹੁਟੀ ਹੀਰ ਨੂੰ ਬਾਗ ਲੈ ਚੱਲਣਾ ਹੈ, ਜ਼ਰਾ ਇਸ ਦਾ ਜੀਉ ਬੁਲਾਵਣਾ ਹੈ ਜੇ। ਲਾਵਣ ਫੇਰਨੀ ਵਿੱਚ ਕਪਾਹ ਪੈਣਾ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਜੇ। ਰਾਹ ਜਾਂਦੀਆਂ ਪੁੱਛੇ ਲੋਕ ਅੜੀਓ, ਕੋਈ ਇਫਤਰਾ ਚਾ ਬਣਾਵਣਾ ਜੇ। ਖੇਡੋ ਸਮੀਆਂ ਤੇ ਕੱਤੋ ਪੰਬੀਆਂ ਨੀ, ਭਲਕੇ ਖੂਹ ਨੂੰ ਰੰਗ ਲਗਾਵਣਾ ਜੇ। ਬੜੋ ਵਟ ਲੰਗੋਟੜੇ ਵਿੱਚ ਪੈਲੀ, ਬੰਨਾ ਵਟ ਸਭ ਪੁੱਟ ਵਿਖਾਵਣਾ ਜੇ। ਬਨ ਝੋਲੀਆਂ ਚੁਣੋ ਕਪਾਹ ਸਭੇ, ਤੇ ਮੰਡਾਸਿਆਂ ਰੰਗ ਸੁਹਾਵਣਾ ਜੇ। ਵੱਡੇ ਰੰਗ ਹੋਸਨ ਇੱਕੋ ਜਿਹੜੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਜੇ। ਮੰਜਿਓਂ ਉੱਠਦੀਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ। ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਇਆ, ਸਭਨਾ ਅਜੂ ਦੇ ਫਲੇ ਨੂੰ ਆਵਣਾ ਜੇ। ਹਾਂਜੀ। ਵਕਤ ਫਜਰ ਦਾ ਮਤਲਬ ਸੁਬਾਹ, ਸੂਰਜ ਨਿਕਲਣ ਤੋਂ ਪਹਿਲੇ। ਵਕਤ ਫਜਰ ਦੇ ਉੱਠ ਸਹੇਲਿਓ ਨੀ, ਤੁਸੀਂ ਆਪਣੀ ਆਰੀ ਆਵਣਾ ਜੇ। ਆਰੀ ਦਾ ਮਤਲਬ ਆਪਣੀ ਕੋਸ਼ਿਸ਼ ਨਾਲ, ਮਤਲਬ ਕਿਸੇ ਨੇ ਸੱਦਣ ਨਹੀਂ ਤੁਹਾਨੂੰ ਆਉਣਾ, ਤੁਸੀਂ ਆਪਣੀ ਕੋਸ਼ਿਸ਼ ਨਾਲ ਆਪੇ ਹੀ ਆ ਜਾਣਾ। ਮਾਂ ਬਾਪ ਨੂੰ ਖਬਰ ਨਾ ਕਰੋ ਕੋਈ, ਭਲਕੇ ਬਾਗ ਨੂੰ ਪਾਸਣਾ ਲਾਉਣਾ ਜੇ। ਪਾਸਣਾ ਲਾਉਣਾ ਹੁੰਦਾ ਹੈ ਟਕਰਾਵਾਂ ਬਣਨਾ, ਨਹੀਂ ਸੌਰੀ ਨੁਕਰੋ ਬਣਨਾ, ਕਿਸੇ ਚੀਜ਼ ਦੇ ਕੋਨੇ ਦੇ ਵਿੱਚੋਂ ਉਹਦੇ ਵਿੱਚ ਵੜ ਜਾਣਾ। ਪਾਸਿਓਂ ਇੱਕ ਸਾਈਡ ਤੋਂ। ਆਹੋ, ਪਾਸਿਓਂ। ਵਹੁਟੀ ਹੀਰ ਨੂੰ ਬਾਗ ਲੈ ਚੱਲਣਾ ਹੈ, ਜ਼ਰਾ ਇਸ ਦਾ ਜੀਉ ਪਰਚਾਵਣਾ ਹੈ। ਜੀਉ ਪਰਚਾਉਣ ਦਾ ਮਤਲਬ ਇਹਦਾ ਦਿਲ ਖੁਸ਼ ਕਰਨਾ ਹੈ। ਲਾਵਣ ਫੇਰਨੀ ਵਿੱਚ ਕਪਾਹ ਬਹਿਣਾ। ਲਾਵਣ ਫੇਰਨਾ ਮਤਲਬ ਹੈ ਲਾਵਣ ਕਪਾਹ ਇਕੱਠੀ ਕਰਨ ਦੀ ਜਿਹੜੀ ਪ੍ਰੋਸੈਸ ਹੁੰਦਾ ਹੈ, ਜਦੋਂ ਔਰਤਾਂ ਕਰਦੀਆਂ ਨੇ ਤਾਂ ਉਹਨੂੰ ਲਾਵਣ ਕਹਿੰਦੇ ਨੇ। ਵੈਸੇ ਵੀ ਜਿਹੜੇ ਕਣਕ ਨੂੰ ਵੱਢਦੇ ਨੇ ਨਾ, ਉਹਨਾਂ ਨੂੰ ਕਹਿੰਦੇ ਨੇ ਵਾਢੇ, ਤੇ ਫਿਰ ਜਿਹੜੀ ਉਹਨਾਂ ਨੂੰ ਇਕੱਠਾ ਕਰਕੇ ਢੇਰ ਕਰਦੇ ਉਹਨਾਂ ਨੂੰ ਲਾਵੇ ਕਹਿੰਦੇ ਨੇ। ਲਾਵਣ ਫੇਰਨੀ ਵਿੱਚ ਕਪਾਹ ਬਹਿਣਾ, ਕਿਸੇ ਪੁਰਸ਼ ਨੂੰ ਨਹੀਂ ਵਿਖਾਉਣਾ, ਕਿਸੇ ਮਰਦ ਨੂੰ ਨਹੀਂ ਦੱਸਣਾ। ਰਾਹ ਜਾਂਦਿਆਂ ਨੂੰ ਪੁੱਛੇ ਲੋਕ ਅੜੀਓ, ਕੋਈ ਅਫਤਰਾ ਚਾਹ ਬਣਾਉਣਾ ਹੈ। ਅਗਰ ਰਾਹ ਜਾਂਦਿਆਂ ਕੋਈ ਪੁੱਛੇ ਕਿੱਥੇ ਜਾ ਰਹੀਆਂ ਹੋ, ਤੇ ਕੋਈ ਤੁਸੀਂ ਮਤਲਬ ਕੋਈ ਅਜੀਬੋ ਗਰੀਬ ਕਹਾਣੀ ਬਣਾ ਦੇਣਾ। ਅਫਤਰਾ ਨਾਲ ਕੋਈ ਅਜੀਬੋ ਗਰੀਬ ਕਹਾਣੀ ਬਣਾ। ਸਰ ਜੀ ਇੱਕ ਗੱਲ ਤੁਹਾਨੂੰ ਕਹਿਣੀ ਸੀ, ਜਿਹੜਾ ਹੈਗਾ ਨਾ ਲਾਵਣ ਫੇਰਨੀ ਵਿੱਚ ਕਪਾਹ ਪੈਣਾ, ਕਿਸੇ ਪੁਰਸ਼ ਨੂੰ ਨਹੀਂ ਵਿਖਾਵਣਾ ਹੈ। ਜਿੱਦਾਂ ਸਾਡੇ ਉੱਥੇ ਜਦ ਗਿੱਧਾ ਪਾਉਂਦੀਆਂ ਨੇ ਕੁੜੀਆਂ, ਤੇ ਇੱਕ ਦੂਜੇ ਨੂੰ ਮਤਲਬ ਹੀ ਜਿੱਦਾਂ ਕਹਿੰਦੇ ਤੂੰ ਫੇਰੀ ਲਾ ਲਾ ਇੱਕ ਵਿੱਚ, ਤੇ ਉਹ ਜਿਹੜਾ ਨੱਚਣਾ ਹੁੰਦਾ ਹੈ ਉਹਨੂੰ ਵੀ ਫੇਰੀ ਕਹਿੰਦੇ ਨੇ। ਜਿਹੜਾ ਉਹ ਗਿੱਧੇ ਦੇ ਵਿੱਚ ਨੱਚਦੀਆਂ ਨੇ ਨਾ ਕੁੜੀਆਂ, ਉਹਨੂੰ ਵੀ ਫੇਰੀ ਕਹਿੰਦੇ ਨੇ। ਆਹੋ, ਮਤਲਬ ਇਹ ਹੈ ਕਿ ਚੁਣਦਿਆਂ ਜਿਹੜੀਆਂ ਉਹ ਤੁਸੀਂ ਡਾਂਸਿੰਗ ਦੀ ਹਾਲਤ ਚ ਕਰਨੀਆਂ। ਰਾਹ ਜਾਂਦਿਆਂ ਨੂੰ ਪੁੱਛੇ ਲੋਕ ਅੜੀਓ, ਕੋਈ ਅਫਤਰਾ ਚਾਹ ਬਣਾਵਣਾ ਜੇ। ਖੇਡੋ ਸਮੀਆਂ ਤੇ ਘੱਤੋਂ ਫੱਬੀਆਂ ਨੀ। ਸਮੀ ਜਿਹੜੀ ਹੈ ਉਹ ਵੀ ਇੱਕ ਡਾਂਸ ਹੈ, ਮਰਦਾਂ ਦਾ ਵੀ ਹੈ ਔਰਤਾਂ ਦਾ ਵੀ ਹੈ।
ਤੇ ਫੱਬੀਆਂ ਵੀ ਡਾਂਸ ਹੈ ਜਿਹੜਾ ਪੱਬਾਂ ਦੇ ਭਾਰ ਕੀਤਾ ਜਾਂਦਾ ਹੈ। ਭਲ ਕੇ ਖੂਹ ਨੂੰ ਰੰਗ ਲਗਾਉਣਾ ਜੇ, ਉਹ ਜਿਹੜਾ ਇਰੀਗੇਸ਼ਨ ਦੀ ਖੂਹ ਬਣੇ ਨੇ ਉੱਥੇ ਉਹਨੂੰ ਰੰਗ ਲਾਉਣਾ ਹੈ। ਸਰ ਜੀ ਬੜੋ ਇੱਥੇ ਦਾ ਮਤਲਬ ਕਪਾਹ ਚੁਣਨੀ ਚੜਨੀ ਕੋਈ ਨਹੀਂ, ਉੱਥੇ ਆਪਾਂ ਜਾ ਕੇ ਉੱਥੇ ਆਪਾਂ ਮौज ਮੇਲਾ ਕਰਨਾ ਹੈ, ਉਹਦਾ ਦਿਲ ਪਰਚਾਉਣਾ ਆ, ਉੱਥੇ ਗਿੱਧੇ ਪਾਉਣੇ ਨੇ, ਪਰ ਬੰਦਿਆਂ ਨੂੰ ਨਹੀਂ ਇਨਵੋਲਵ ਕਰਨਾ ਵਿੱਚ। ਨਹੀਂ, ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਲੱਗਣ ਦੇਣਾ। ਵੜੋ ਵੱਟ ਲੰਗੋਟੜੇ ਵਿੱਚ ਪੈਲੀ, ਇਹ ਹੁਣ ਵਾਰਿਸ਼ ਆ ਜਿਹੜਾ ਹੈ ਨਾ ਬੇਸਿਕਲੀ ਉਹ ਗੁਰੀਲਾ ਫੌਜ ਤਿਆਰ ਕਰ ਰਿਹਾ ਔਰਤਾਂ ਦੀ। ਵੜੋ ਵੱਟ ਲੰਗੋਟੜੇ ਵਿੱਚ ਪੈਲੀ, ਲੰਗੋਟੇ ਵੱਟ ਕੇ ਪੈਲੀ ਚ ਵੜ ਜਾਓ, ਬੰਨਾ ਵੱਟ ਸਭ ਪੁੱਟ ਵਿਖਾਉਣਾ ਜੀ। ਬੰਨਾ ਦੇ ਤੁਹਾਨੂੰ ਪਤਾ ਹੁੰਦਾ ਹੈ ਕਿ ਜਿਹੜੇ ਦੋ ਖੇਤਾਂ ਨੂੰ ਵੱਖਰਾ ਕਰਨ ਲਈ ਇੱਕ ਬੰਨੀ ਜੀ ਬਣੀ ਹੁੰਦੀ ਹੈ, ਉਹਨੂੰ ਬੰਨਾ ਕਹਿੰਦੇ ਨੇ, ਵੱਟ ਵੀ ਉਹਨੂੰ ਹੀ ਕਹਿੰਦੇ ਨੇ। ਦੋ ਖੇਤਾਂ ਦੇ ਵਿਚਕਾਰ ਇੱਕ ਛੋਟੀ ਜੀ ਕੀ ਕਹਿੰਦੇ ਨੇ, ਉਹ ਪਾਰਟੀਸ਼ਨ ਜਿਹੜੀ ਬਣਾਈ ਹੁੰਦੀ ਹੈ ਨਾ, ਉਹਨੂੰ ਬੰਨਾ ਵੱਟ ਕਹਿੰਦੇ ਨੇ। ਸਰ ਜੀ ਏਦਾਂ ਹੀ ਗਿੱਧੇ ਵਿੱਚ ਵੀ ਏਦਾਂ ਹੀ ਕਹਿੰਦੇ ਨੇ ਨਾ ਕਿ ਵਿਹੜੇ ਨੂੰ ਪੱਟ ਸਿੱਟਣਾ, ਵਿਹੜੇ ਨੂੰ ਪੱਟ ਦਿਓ ਗਿੱਧਾ ਪਾ ਪਾ ਕੇ, ਮਤਲਬ ਕਿ ਉਹੀ ਚੀਜ਼ ਹੈ ਇੱਕ ਕਿਸਮ ਦੀ। ਹਾਂ, ਇਹ ਮਤਲਬ ਹੈ ਕਿ ਇਹਦਾ ਜਿਹੜਾ ਡੂੰਘਾ ਮਤਲਬ ਹੈ ਉਹ ਇਹ ਹੈ ਕਿ ਜੋ ਡਿਸਕ੍ਰਿਮੀਨੇਸ਼ਨ ਹੈਗੀ ਆ ਉਹਨੂੰ ਮੁਕਾ ਦੇਣਾ। ਬੰਨ ਝੋਲੀਆਂ ਚੁਣੋ ਕਪਾਹ ਸਭੇ, ਤੇ ਮੁੰਡਾਸਿਆਂ ਰੰਗ ਸੁਹਾਵਣਾ ਜੇ। ਬੰਨ ਝੋਲੀਆਂ ਚੁਣੋ ਕਪਾਹ ਸਭੇ ਤੇ ਸਾਫ ਹੀ ਹੈ, ਤੇ ਮੁੰਡਾਸਾ ਹੁੰਦਾ ਸਿਰ ਦੇ ਉੱਤੇ ਦੁਪੱਟਾ ਜਾਂ ਰੁਮਾਲ ਜਿਹੜਾ ਹੈ ਉਹ ਬੰਨ ਲੈਣਾ ਗੋਲ ਕਰਕੇ। ਵੱਡੇ ਰੰਗ ਹੋਸਣ ਇੱਕੋ ਜਿਹੜੀਆਂ ਦੇ, ਰਾਹ ਜਾਂਦਿਆਂ ਦੇ ਸਾਂਗ ਲਾਵਣਾ ਹੈ। ਤੇ ਵੱਡੇ ਰੰਗ ਅਸੀਂ ਬੜੀ ਜ਼ਬਰਦਸਤ ਰੰਗ ਵਿੱਚ ਉਹ ਸਾਰੀਆਂ ਇੱਕੋ ਜਿਹੀਆਂ ਹੋਵਾਂਗੀਆਂ, ਤੇ ਜਿਹੜੇ ਲਾਗੋਂ ਲੰਘ ਰਹੇ ਹੋਣਗੇ ਉਹਨਾਂ ਦੀ ਸਾਂਗ ਲਾਉਣੇ ਨੇ। ਸਾਂਗ ਦਾ ਮਤਲਬ ਹੈ ਮਿਮਕ ਕਰਨਾ ਉਹਨਾਂ ਨੂੰ। ਚਰਖੇ ਚਾਹ ਭਰੋਟੜੇ ਕੱਜ ਉੱਠੋ, ਚਰਖੇ ਚੁੱਕ ਦਿਓ ਤੇ ਉਹ ਜਿਹੜੀ ਛਲੀਆਂ ਪਾਉਣ ਲਈ ਚਰਖੇ ਦੀ ਭਰੋਟੀ ਹੁੰਦੀ ਹੈ ਉਹਨੂੰ ਵੀ ਠੱਪ ਦਿਓ। ਕਿਸੇ ਪੂਣੀ ਨੂੰ ਹੱਥ ਨਾ ਲਾਉਣਾ ਜੇ, ਤੇ ਕਿਸੇ ਨੇ ਪੂਣੀ ਨੂੰ ਨਹੀਂ ਹੱਥ ਲਾਉਣਾ। ਮੰਜੀਓਂ ਉੱਠਦਿਆਂ ਸਭ ਨੇ ਆ ਜਾਣਾ, ਇੱਕ ਦੂਈ ਨੂੰ ਸੱਦ ਲਿਆਵਣਾ ਜੇ। ਵਾਰਿਸ ਸ਼ਾਹ ਮੀਆਂ ਇਹੋ ਅਰਥ ਹੋਈ, ਯਾਨੀ ਇਹੋ ਹੀ ਮਤਲਬ ਕੱਢਿਆ ਗਿਆ ਕਿ ਸਭਨਾ ਅੱਜੂ ਦੇ ਫਲੇ ਨੂੰ ਆਉਣਾ। ਅੱਜੂ ਜਿਹੜਾ ਉਹ ਹੀਰ ਦਾ ਸਹੁਰਾ ਹੈ, ਤੇ ਉਹਦਾ ਜਿੱਥੇ ਫੜਾ ਹੈ, ਜਿੱਥੇ ਉਹਦੀਆਂ ਮੱਝਾਂ ਵਗੈਰਾ ਬੰਨੀਆਂ ਜਾਂਦੀਆਂ ਨੇ, ਉੱਥੇ ਸਾਰੀਆਂ ਨੇ ਇਕੱਠੀਆਂ ਹੋਣਾ। ਚਲੋ ਜੀ ਅੱਗੇ ਕਿੰਨੇ ਪੜ੍ਹਨਾ? ਅੱਜ ਮਦੀਆ ਨਹੀਂ ਆਈ? ਮੱਤਿਆਂ ਵਿੱਚ ਗੁਜ਼ਾਰੀ ਹੈ ਰਾਤ ਸਾਰੀ, ਤਾਰੇ ਗਿਣਦਿਆਂ ਹੀ ਅਦਮਾਦੀਆਂ ਨੀ। ਗੁਰਦੇ ਪਾਨੂੰ ਦੀਆਂ ਗੰਬਰਾਂ ਮਾਰਦੀਆਂ ਸਨ, ਜਿਆਂ ਹੁਣ ਮੁਟਿਆਰਾਂ ਦੀਆਂ ਵਾਦੀਆਂ ਨੀ। ਨਖਰੇਲੀਆਂ ਇੱਕ ਨੱਕ ਤੋੜਨਾ ਸਨ, ਇੱਕ ਬੋਲੀਆਂ ਸਿੱਧੀਆਂ ਸਾਦੀਆਂ ਨੀ। ਇੱਕ ਨੇਕ ਬਖਤਾ ਇੱਕ ਨੇਬੇ ਜ਼ਬਾਨਾਂ, ਇੱਕ ਨਚਨੀਆਂ ਤੇ ਮਲਜ਼ਾਦੀਆਂ ਨੀ। ਮੱਤਿਆਂ ਵਿੱਚ ਗੁਜ਼ਾਰੀ ਹੈ ਰਾਤ ਸਾਰੀ ਰਾਤ ਜਿਹੜੀ ਹੈ ਉਹ ਮਸ਼ਵਰਿਆਂ ਦੇ ਵਿੱਚ, ਕੰਸਲਟੇਸ਼ਨ ਦੇ ਵਿੱਚ ਗੁਜ਼ਰੀ ਹੈ। ਤਾਰੇ ਗਿਣਦੀਆਂ ਹੀ ਅਦਮਾਦੀਆਂ ਨਹੀਂ, ਤੇ ਤਾਰੇ ਗਿਣਦੀਆਂ ਹੀ ਅਦਮਾਦੀਆਂ ਦਾ ਮਤਲਬ ਹੈ ਬੜੇ ਜੋਸ਼ 'ਚ ਨੇ। ਗਿਲਦੇ ਪਾਉਂਦੀਆਂ ਯਾਨੀ ਗਿੱਧਾ ਪਾਉਂਦੀਆਂ। ਗਿੱਧਾ ਤਾਂ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦਾ ਹੈ। ਘੁੰਬਰਾਂ ਮਾਰਦੀਆਂ ਸਨ, ਉਹ ਜਿਹੜਾ ਗੋਲ ਡਾਂਸ ਕਰਦੇ ਨੇ ਉਹਨੂੰ ਘੁੰਬਰ ਪਾਉਣਾ ਕਹਿੰਦੇ ਨੇ। ਜਿਹੀਆਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨਹੀਂ, ਵਾਦੀਆਂ ਮਤਲਬ ਆਦਤ, ਪੈਟਰਨ। ਜਿਵੇਂ ਕਿ ਮੁਟਿਆਰਾਂ ਦੀਆਂ ਆਦਤਾਂ ਹੁੰਦੀਆਂ ਨੇ, ਉਸ ਤਰ੍ਹਾਂ ਉਹ ਵੀ ਗਿੱਧੇ ਪਾਉਂਦੀਆਂ ਨੇ ਤੇ ਘੁੰਬਰਾਂ ਪਾਉਂਦੀਆਂ ਨੇ।
ਨਖਰੇਲੀਆਂ ਇੱਕ ਨੱਕ ਤੋੜਨਾ ਸਨ। ਕੁਝ ਤੇ ਉਂਝ ਵੀ ਵੈਸੇ ਨਖਰਾ ਕਰਦੀਆਂ ਨੇ, ਇੱਕ ਨੱਕ ਮਰੋੜ ਕੇ ਨਖਰੇ ਕਰਦੀਆਂ ਨੇ। ਇੱਕ ਭੋਲੀਆਂ ਸਿੱਧੀਆਂ ਸਾਧੀਆਂ ਨੇ ਤੇ ਵਿੱਚੋਂ ਬਹੁਤ ਸਿੰਪਲਿਸਟਿਕ ਕਿਸਮ ਦੀਆਂ ਵੀ ਨੇ। ਇੱਕ ਨੇਕ ਵਕਤਾਂ, ਇੱਕ ਮਤਲਬ ਬੜੀਆਂ ਪਾਕ ਸਾਫ਼ ਨੇ। ਇੱਕ ਬੇਜ਼ਮਾਨਾ, ਇੱਕ ਉਹ ਜਿਹੜੀਆਂ ਕੋਈ ਗੱਲ ਹੀ ਨਹੀਂ ਕਰਦੀਆਂ, ਜਿਹੜੀਆਂ ਚੁੱਪ ਰਹਿੰਦੀਆਂ ਨੇ। ਇੱਕ ਨੱਚਣੀਆਂ ਤੇ ਮਾਲਜ਼ਾਦੀਆਂ ਤੇ ਇੱਕ ਨੱਚਣ ਵਾਲੀਆਂ ਤੇ ਤਵਾਇਫਾਂ ਨੇ। ਇਹਦੇ ਵਿੱਚ ਵੇਖੋ ਤੁਸੀਂ ਕਿ ਬਾਰਿਸ਼ ਹੈ ਜਿਹੜਾ ਜਦੋਂ ਔਰਤ ਦੀ ਗੱਲ ਕਰ ਰਿਹਾ ਹੈ ਤੇ ਉਹ ਨੇਕ ਵਕਤਾਂ ਤੇ ਨੱਚਣੀਆਂ ਤੇ ਮਾਲਜ਼ਾਦੀਆਂ ਨੂੰ ਇੱਕ ਹੀ ਥਾਂ ਰੱਖ ਰਿਹਾ, ਕਿਉਂਕਿ ਉਹ ਸਾਰੀਆਂ ਔਰਤਾਂ ਨੇ। ਉਹਨਾਂ ਦੇ ਨਾਲ ਆਪਣੇ ਆਪਣੇ ਢੰਗ ਦੇ ਵਿੱਚ ਵੱਖਰਾ ਵੱਖਰਾ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਾਂ ਉਹਨਾਂ ਨੂੰ ਪ੍ਰੈਸ ਕੀਤਾ ਜਾਂਦਾ ਹੈ, ਭਾਵੇਂ ਉਹ ਨੇਕ ਹੋਣ ਤੇ ਭਾਵੇਂ ਉਹ ਮਾਲਜ਼ਾਦੀਆਂ ਹੋਣ। ਇਹ ਮਤਲਬ ਹੈ ਇਸ ਲਾਈਨ ਦਾ। ਚਲੋ ਜੀ ਅੱਗੇ। ਸਹੀ ਸਾਹਿਬ ਤੁਹਾਡੀ ਵਾਰੀ ਆ ਗਈ ਫਿਰ। ਇੱਕ ਮਿੰਟ ਸਰ ਜੀ, ਜਿਹੜਾ ਪਹਿਲੀ ਲਾਈਨ ਹੈ ਨਾ, ਮੱਤੀਆਂ, ਸਾਡਾ ਜਿੱਦਾਂ ਸਾਡੇ ਲਿਖਿਆ, ਮੱਤੀਆਂ ਵਿੱਚ ਉਮਾ ਦੀ ਰਾਤ ਗੁਜ਼ਰੀ, ਤਾਰੇ ਗਿਣਦੀਆਂ ਸਭ ਉਦਮਾਦੀਆਂ ਨੇ। ਹੁਣ ਜਿਹੜੀ ਉਮਾ ਦੀ ਰਾਤ ਹੁੰਦੀ ਉਹ ਹੁੰਦੀ ਮੱਸਿਆ ਦੀ ਰਾਤ, ਰਾਈਟ? ਤੇ ਤਾਰੇ ਗਿਣਦੀਆਂ ਸਭ ਉਦਮਾਦੀਆਂ ਦੇ, ਦੇ ਆਰ ਐਕਸਾਈਟਡ ਐਂਡ ਦੇ ਆਰ ਆਓ ਜੋਸ਼ ਚ ਨੇ। ਹਾਂ। ਚਲੋ ਜੀ ਅਗਲਾ ਕਿਹਨੇ ਪੜ੍ਹਨਾ ਹੈ? ਡਾਕਟਰ ਸਾਹਿਬ ਇਸ ਤਰ੍ਹਾਂ ਲੱਗ ਰਿਹਾ ਕੋਈ ਐਕਸ਼ਨ ਥ੍ਰਿਲਰ ਫਿਲਮ ਸ਼ੁਰੂ ਹੋਏਗੀ। ਬਿਲਕੁਲ ਬਿਲਕੁਲ ਬਿਲਕੁਲ, ਜਿਵੇਂ ਕੋਈ ਫੌਜ ਤਿਆਰ ਹੋ ਰਹੀ ਹੈ ਹਮਲਾ ਕਰਨ ਲਈ। ਹਾਂ ਡਾਕਟਰ ਸਾਹਿਬ ਪੜ੍ਹਾਂ ਮੈਂ 551। ਹਾਂਜੀ। ਗੰਢ ਫਿਰੀ ਰਾਤੀ ਵਿੱਚ ਖੇੜਿਆਂ ਦੇ, ਕਰੋ ਕਰੀ ਵਿਚਾਰ ਵਿਚਾਰਿਓ ਨੇ। ਪਲਕੇ ਖੂਹ ਤੇ ਜਾਇ ਕੇ ਕਰਾਂ ਕੁਸ਼ਤੀ, ਇੱਕ ਦੂਸਰੀ ਨੂੰ ਖੁੰਮ ਮਾਰਿਓ ਨੇ। ਚਲੋ ਚੱਲ ਹੀ ਕਰਨ ਛਨਾਲ ਬਾਜ਼ਾਂ, ਸਭੋ ਕੰਮ ਤੇ ਕਾਜ ਵਸਾਰਿਓ ਨੇ। ਬਾਜ਼ੀ ਦਿੱਤਿਆ ਨੇ ਪੇਵਾਂ ਬੁੱਢਿਆਂ ਨੂੰ, ਲਿਬਾ ਮਾਵਾਂ ਦੇ ਮੂੰਹਾਂ ਤੇ ਮਾਰਿਓ ਨੇ। ਲੱਤਾਂ ਮੂੰਹਾਂ ਮਾਵਾਂ। अच्छा लिबा लिखे मेरे को, ठहर मैं फिक्स कर रहा हूँ। लत्ता शैतान दियां लश्करां फैल सोफा, बिना आतिशों फान पघारे ने। गलती मार लंगोटरे वट टुरियां, सबो कपड़ा चितरा झाड़ियो ने। सबा बन भंडार उजाड़ छोपा, सने पूनियां पीढ़ी नू साड़ियो ने। तंग खिच सवार तैयार होए, कड़िया लड़े घोड़ियां झाड़ियो ने। राती ला मेहंदी दे भत सुरमा, गुंद चुंडियां कुंभ संघारियो ने। तेड़ लुंगियां टैलड़ा देन पुछों, सुतन चूड़िया पांचे झाड़ियो ने। गजल पूछ लिया लड़े व्याहियां दे, कोठी सुर दंदासड़े झाड़ियो ने। जुल्फां पलम पियां गोरे मुखड़े ते, बिंदियां पाए के रूप संघाड़ियो ने। गल्लां ठोडियां ते बने खाल दाने, रड़े हुसन नू चा उघाड़ियो ने। छातियां खोल के हुसन दे कड लाटू, वारिस शाह नू चा उजाड़ियो ने। ओ माय गॉड। ਵਾਰਿਸ ਸ਼ਾਹ ਸਾਹਿਬ। ਗੰਢ ਫਿਰੀ ਰਾਤੀ ਵਿੱਚ ਖੇੜਿਆਂ ਦੇ, ਘਰੋਂ ਕਰੀ ਵਿਚਾਰ ਵਿਚਾਰਿਓ ਨੇ। ਮਤਲਬ ਇੱਕ ਬਹੁਤ ਵੱਡਾ ਕੰਮ ਹੋਣ ਜਾ ਰਿਹਾ ਕਿ ਖੇੜਿਆਂ ਦੇ ਵਿੱਚ ਬਕਾਇਦਾ ਪੈਗਾਮ ਭੇਜਿਆ ਗਿਆ ਹੈ ਤੇ ਬੜੀ ਉੱਤੇ ਗੌਰ ਹੋ ਰਿਹਾ ਹੈ। ਬਲਕਿ ਖੂਹ ਤੇ ਜਾ ਕੇ ਕਰਾਂ ਕੁਸ਼ਤੀ, ਭਲਕੇ ਖੂਹ ਤੇ ਜਾ ਕੇ ਅਸੀਂ ਰੈਸਲਿੰਗ ਕਰਨੀ ਆ। ਇੱਕ ਦੂਸਰੀ ਨੂੰ ਖੰਮ ਮਾਰਿਓ ਨੇ। ਖੰਮ ਦਾ ਮਤਲਬ ਹੈ ਕੁਸ਼ਤੀ ਦੇ ਜਿਹੜੇ ਦਾਅ ਹੁੰਦੇ ਨੇ ਨਾ, ਉਹਨੂੰ ਖੰਮ ਕਹਿੰਦੇ ਨੇ। ਇੱਕ ਦੂਸਰੀ ਨੂੰ ਖੰਮ ਮਾਰਿਓ ਨੇ। ਚਲੋ ਚਲੀ ਹੀ ਕਰਨ ਛਨਾਲ ਬਾਜ਼ਾਂ। ਛਨਾਲ ਬਾਜ਼ਾਂ ਜਿਹੜੀਆਂ ਬੜੀਆਂ ਚਾਲੂ ਔਰਤਾਂ ਵਾਂਗ। ਸਭੋ ਕੰਮ ਤੇ ਕਾਜ ਵਸਾਰਿਓ ਨੇ। ਵਸਾਰੇ ਮਤਲਬ ਭੁੱਲ ਗਈਆਂ, ਕੰਮ ਕਾਜ ਨੂੰ ਸਭ ਭੁਲਾ ਦਿੱਤਾ ਹੈ। ਬਾਜ਼ੀ ਦਿੱਤਿਆਂ ਨੇ ਪੇਵਾਂ ਬੁੱਢਿਆਂ ਨੂੰ। ਬਾਜ਼ੀ ਦਿੱਤਿਆਂ ਨੇ ਮਤਲਬ
ਆਪਣੇ ਪਿਓਾਂ ਨੂੰ ਉਹਨਾਂ ਨੇ ਬਾਜ਼ੀ ਦਿੱਤੀ, ਤਾਂ ਉਹਨਾਂ ਨੂੰ ਹਰਾ ਦਿੱਤਾ, ਉਹਨਾਂ ਨੂੰ ਬੇਅੱਥਲ ਕਰ ਦਿੱਤਾ। ਲੱਤਾਂ ਮਾਵਾਂ ਦੇ ਮੂੰਹਾਂ ਤੇ ਮਾਰੇ ਉਹਨੇ, ਤੇ ਮਾਵਾਂ ਦੇ ਮੂੰਹ ਤੇ ਲੱਤ ਮਾਰੀ ਹੈ। ਮਤਲਬ ਇਹ ਕਿ ਮਾਂ ਪਿਓ ਦੀ ਕੋਈ ਪਰਵਾਹ ਨਹੀਂ ਕੀਤੀ। ਸ਼ੈਤਾਨ ਦੀਆਂ ਲਸ਼ਕਰਾਂ ਫੈਲਸੂਫਾਂ, ਸ਼ੈਤਾਨ ਦੇ ਲਸ਼ਕਰ ਦੀਆਂ ਫਲਸਫੇਦਾਨ ਨੇ ਬਿਨਾਂ ਆਤਿਸ਼ੋਂ ਫਨ ਪਘਾਰਿਓ ਨੇ। ਬਗੈਰ ਅੱਗ ਦੇ ਉਹ ਕਿਸੇ ਚੀਜ਼ ਨੂੰ ਪਿਘਾਰਨ ਦਾ, ਮੈਲਟ ਕਰਨ ਦਾ ਫਨ ਜਾਣਦੀਆਂ ਨੇ, ਬਗੈਰ ਅੱਗ ਦੇ। ਗਿਲਟੀ ਮਾਰ ਲੰਗੋਟੜੇ ਵੱਟ ਹੋਈਆਂ। ਗੁਲਟੀ ਹੁੰਦੀ ਹੈ ਗਲ ਵਿੱਚ ਆਪਣਾ ਕੋਈ ਚੀਜ਼ ਬੰਨ ਲੈਣਾ। ਗਿਲਟੀ ਮਾਰ ਲੰਗੋਟੜੇ ਯਾਨੀ ਇੱਥੇ ਗਲ ਦੇ ਦੁਆਲੇ। ਗਿਲਟੀ ਮਾਰ ਲੰਗੋਟੜੇ ਵੱਟ ਟੁਰੀਆਂ, ਸਭੋ ਕੱਪੜਾ ਚਿਥੜਾ ਝਾੜਿਓ ਨੇ। ਲੰਗੋਟੇ ਦਾ ਤੁਹਾਨੂੰ ਪਤਾ ਹੀ ਹੈ। ਸਭਾ ਬੰਨ ਭੰਡਾਰ ਉਜਾੜ ਛੁਪਾਂ, ਸਭ ਭੰਡਾਰ ਮਤਲਬ ਜਿਹੜੇ ਭਾਂਡੇ ਟਿੰਡੇ ਸੀ ਉਹਨਾਂ ਨੂੰ ਉਜਾੜਿਆ, ਤੇ ਛੋਪਾਂ ਜਿਹੜੀ ਆਪਣਾ ਕੱਤਣ ਦਾ ਜਿਹੜਾ ਸਮਾਨ ਆ ਉਹਨੂੰ ਸਣੇ ਪੂਣੀਆਂ ਪਰੇ ਨੂੰ ਸਾੜਿਓ। ਪੂਣੀਆਂ ਸਣੇ ਸਭ ਚੀਜ਼ਾਂ ਸਾੜ ਛੜੀਆਂ। ਟੰਗ ਖਿੱਚ ਸਵਾਰ ਤਿਆਰ ਹੋਏ। ਟੰਗ ਹੁੰਦਾ ਘੋੜੇ ਦੇ ਜਿਹੜੇ ਕਾਠੀ ਦੇ ਜਿਹੜੀ ਉਹ ਪੱਟੇ ਹੁੰਦੇ ਨੇ ਥੱਲੇ ਬੰਨ੍ਹਦੇ ਨੇ, ਉਹਨੂੰ ਟੰਗ ਕਹਿੰਦੇ ਨੇ। ਟੰਗ ਖਿੱਚ ਸਵਾਰ ਤਿਆਰ ਹੋਏ, ਕੜਿਆਲੜੇ ਘੋੜੀਆਂ ਚਾੜਿਓ ਨੇ। ਕੜਿਆਲੜੇ ਦਾ ਮਤਲਬ ਹੈ ਲੁਗਾਮਾਂ। ਲੁਗਾਮ ਦੇ ਕੇ ਘੋੜੀਆਂ ਜਿਵੇਂ ਚਾੜੀਆਂ ਜਾਂਦੀਆਂ ਨੇ। ਰਾਤੀ ਲਾ ਮਹਿੰਦੀ ਦੇ ਘੱਤ ਸੁਰਮਾ, ਗੁੰਦ ਚੁੰਡੀਆਂ ਕੰਮ ਸੰਗਾਰਿਓ ਨੇ। ਰਾਤੀ ਮਹਿੰਦੀ ਲਾਈ ਦੇ ਘੱਤ ਸੁਰਮਾ, ਤੇ ਚੁੰਡੀਆਂ ਮਤਲਬ ਵਾਲਾਂ ਨੂੰ ਉਹਨਾਂ ਨੇ ਵਾਲ ਵਾਲੇ ਨੇ ਜਾਂ ਵਾਲਾਂ ਦੀਆਂ ਚੂੰਡੀਆਂ ਬਣਾ ਲਈਆਂ ਨੇ। ਕੰਮ ਸੰਗਾਰਿਓ ਨੇ, ਤੇ ਉਹ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰ ਲਿਆ। ਤੇੜ ਲੁੰਗੀਆਂ ਸੁੱਕਰਾਂ ਵਹਿਣ ਪਿੱਛੋਂ। ਤੇੜ ਉਹਨਾਂ ਦੀ ਲੁੰਗੀਆਂ ਨੇ, ਤੇ ਸੁੱਕਰਾਂ ਦਾ ਮਤਲਬ ਹੁੰਦਾ ਫੁੱਲ ਵਾਂਗ ਖਿੜੀਆਂ ਹੋਈਆਂ। ਸਾਡੇ ਸਰ ਜੀ ਇੱਥੇ ਲਿਖ ਰਿਹਾ ਤੇੜ ਲੁੰਗੀਆਂ ਬੋਕਰਾਂ ਦੇਣ ਪਿੱਛੋਂ, ਜਿੱਦਾਂ ਬੋਕਰ ਦਿੰਦੇ ਨੇ ਲੁੰਗੀ ਨੂੰ ਕਹਿੰਦੇ ਪਿੱਛੋਂ। ਬੋਕਰਾਂ ਨਹੀਂ ਹੋ ਸਕਦਾ ਨਾ ਇੱਥੇ, ਉਹ ਕੰਮ ਹੀ ਨਹੀਂ ਕਰ ਰਹੀਆਂ ਨਾ। ਸੁੱਕਰਾਂ ਜਗ੍ਹਾ ਤੇ ਟੈਲਰਾਂ। ਸੁੱਥਣ ਚੂੜੀਆਂ ਪਹੁੰਚੇ ਚਾੜਿਓ ਨੇ। ਕੱਜਲ ਪੂਛਲੀਆ ਲੜੇ ਵਿਆਹੀਆਂ ਦੇ। ਜਿਹੜੀ ਵਿਆਹੀਆਂ ਨੇ ਉਹ ਕੱਜਲ ਉਹਨਾਂ ਨੇ ਪਾਇਆ ਪੂਛਲੀਏ ਵਾਲਾ, ਯਾਨੀ ਦੁਮਦਾਰ। ਕੋਠੀ ਸੁਰਖ ਦੰਦਾਸਰੇ ਚਾੜਿਓ ਨੇ। ਤੇ ਦੰਦਾਸੇ ਦਾ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਸੀ, ਕਿਉਂ ਨਹੀਂ? ਕੀ ਸੀ ਉਹ ਜਿਹੜਾ ਬਾਰਕ ਹੁੰਦਾ ਹੈ ਸਰ ਜੀ ਪੇੜ ਦਾ, ਜਿਹਦੇ ਨਾਲ ਲਾਲ ਹੋ ਜਾਂਦਾ ਉਹ। ਬਿਲਕੁਲ ਬਿਲਕੁਲ। ਜ਼ੁਲਫਾਂ ਪਲਮ ਪਈਆਂ ਗੋਰੇ ਮੁਖੜੇ ਤੇ। ਜ਼ੁਲਫਾਂ ਜਿਹੜੀਆਂ ਨੇ ਉਹ ਗੋਰੇ ਮੁਖੜੇ, ਉਹਨਾਂ ਦੇ ਗੋਰੇ ਮੂੰਹਾਂ ਦੇ ਉੱਤੇ ਜਿਹੜੀਆਂ ਨੇ ਉਹ ਪਲਮ ਪਈਆਂ ਨੇ, ਉਹ ਫੈਲ ਗਈਆਂ ਨੇ। ਤੇ ਮੁੰਦੀਆਂ ਪਾਏ ਕੇ ਰੂਪ ਸੰਘਾਰਿਓ ਨੇ। ਗੱਲਾਂ ਠੋਡੀਆਂ ਤੇ ਬਣੇ ਖਾਲ ਦਾਣੇ। ਖਾਲ ਦਾ ਤੇ ਪਿਛਲੇ ਮੈਂ ਕਿਹਾ 2-3 ਪਿਛਲੇ ਹਫ਼ਤੇ ਬੜਾ ਗੱਲ ਹੋਈ ਸੀ ਖਾਲ ਤੇ। ਗੱਲਾਂ ਠੋਡੀਆਂ ਤੇ ਬਣੇ ਖਾਲ ਦਾਣੇ, ਰੜੇ ਹੁਸਨ ਨੂੰ ਚਾਅ ਉਘਾੜਿਓ ਨੇ। ਰੜੇ ਮਤਲਬ ਜਿਹੜਾ ਕਿ ਬਿਲਕੁਲ ਸਪਾਟ ਸੀਗਾ, ਜਿਹੜੀ ਚੀਜ਼ ਸੀ ਉਹਨੂੰ ਉਘਾੜਿਆ ਗਿਆ, ਮਤਲਬ ਉਹਨੂੰ ਹੋਰ ਨੁਮਾਇਆ ਕੀਤਾ ਗਿਆ, ਨੁਮਾਇਆ ਕੀਤਾ ਗਿਆ। ਬਿਲਕੁਲ। ਛਾਤੀਆਂ ਖੋਲ ਕੇ ਹੁਸਨ ਦੇ ਕੱਢ ਲਾਟੂ। ਜ਼ਾਹਰ ਗੱਲ ਹੈ ਕਿ ਇਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਵੱਲ, ਛਾਤੀਆਂ ਵੱਲ ਇਸ਼ਾਰਾ ਹੈ। ਲਾਟੂ ਵਾਰਿਸ ਸ਼ਾਹ ਨੂੰ ਚਾਅ ਉਜਾੜਿਓ ਨੇ। ਚਲੋ ਜੀ। ਡਾਕਟਰ ਸਾਹਿਬ, ਇੱਕ
ਮੈਂ ਥੋੜੀ ਗੱਲ ਕਰਨੀ ਸੀ ਕਿ ਜਿੱਦਾਂ ਪਹਿਲਾਂ ਗੱਲ ਆਈ ਹੈ ਕਿ ਤੇੜ ਲੁੰਗੀਆਂ ਬੋਕਰਾਂ ਲੈਣ ਕੇ ਮਰਦਾਂ ਲਈ ਵੀ ਲੰਬੀ ਜਿਹੜੀ ਚਾਦਰ ਲਾਉਣੀ ਔਰ ਪਿੱਛੇ ਲਮਕਦੀ ਆਉਣੀ ਔਰ ਉਹ ਬੜੀ ਪ੍ਰਾਈਡ ਦੀ ਗੱਲ ਹੈ। ਹਾਂਜੀ, ਉਹ ਜਿਹੜੇ ਤਹਿਮਤ ਮੰਨਦੇ ਸਨ, ਉਹ ਉਹ ਲੱਖ ਜਿੰਨਾ ਲੜ ਵੱਡਾ ਹੋਵੇ ਉਨਾ ਹੀ ਵੱਡਾ ਬੰਦਾ ਹੈ। ਹਾਂ, ਉਹ ਸੁੰਬਰਦੀ ਆ ਰਹੀ ਪਿੱਛੇ ਜ਼ਮੀਨ ਨੂੰ, ਮਤਲਬ ਇੱਕ ਕਿਸਮ ਦੀ ਸਾਫ਼ ਕਰਦੀਆਂ ਆ ਰਹੀਆਂ ਜਿਹੜੇ ਪਿੱਛੇ ਪਿੱਛੇ ਆ ਰਿਹਾ। ਮਤਲਬ ਇਹ ਹੈ ਨਾ ਕਿ ਜਿਹੜੇ ਖਾਂਦੇ ਪੀਂਦੇ ਲੋਕ ਉਹ ਕੱਪੜੇ ਦਾ ਐਕਸੈਸ ਇਸਤੇਮਾਲ ਕਰਦੇ ਨੇ, ਤੇ ਜਿਹੜੇ ਮਾੜੇ ਲੋਕ ਨੇ ਉਹ ਵਿਚਾਰੇ ਧੋਤੀ ਬੰਨਦੇ ਨੇ। ਇਹ ਫਰਕ ਹੈ ਨਾ। ਛੋਟੀ ਜਿਹੜੇ ਛੋਟੀ ਜਿਹੀ ਟੋਪੀ ਜੱਟ ਬੰਨ੍ਹਦੇ ਨੇ ਉਹਦੇ ਤਹਿਮਤ ਬੰਨਦੇ ਨੇ। ਪਿੱਛੇ ਤੇ ਉਹ ਇਹ ਬੜਾ ਪਪੂਲਰ ਹੈ ਕਿ ਧਰਤੀ ਸੁਮਰਦੀ ਆਵੇ। ਆਹੋ, ਤੇ ਜਿਹੜੇ ਮਾੜੇ ਲੋਕ ਨੇ ਕੰਮੀਕਾਰਾ ਉਹ ਵਿਚਾਰੇ ਧੋਤੀਆਂ ਬੰਨਦੇ ਨੇ, ਯਾਨੀ ਜਿਨ੍ਹਾਂ ਨਾਲ ਉਹ ਮੁਸ਼ਕਿਲ ਲੱਤਾਂ ਟਕੀਆਂ ਜਾਣ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਜਨਾਨੀਆਂ ਦਾ, ਵਿਮਨ ਦਾ ਇੱਕ ਕਿਸਮ ਦਾ ਮਿਨੀ ਰਿਵੋਲਟ ਜਿਹਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਮਿਨੀ ਕਿ ਰਿਵੋਲਟ ਨਹੀਂ, ਮੇਜਰ ਰਿਵੋਲਟ। ਮੇਜਰ ਰਿਵੋਲਟ ਕਹਿ ਲਓ ਹਾਂ, ਕਿ ਹਰ ਮਤਲਬ ਚੀਜ਼ ਇਹ ਹੈ ਸਮਾਜ ਕਿ ਦੇ ਜਿਹੜੇ ਅਗੇਂਸਟ ਕਰਨੀ ਆ। ਹਾਂਜੀ, ਔਰ ਇਹ ਹੈ ਕਿ ਇਹ ਇੱਕ ਤਰ੍ਹਾਂ ਦਾ ਜਿਹੜਾ ਐਕਸ਼ਨ ਹੈ, ਇੱਕ ਤਰ੍ਹਾਂ ਦਾ ਗੁਰੀਲਾ ਐਕਸ਼ਨ ਕਰਨਾ ਹੈ, ਕਿਸੇ ਨੂੰ ਪਤਾ ਨਹੀਂ ਲੱਗਦਾ। ਵਾਹ। But even going against Mapio, that's like even bigger for ਮਤਲਬ that ਇਹ ਹੈ time. ਕਿ ਇਹਦੇ ਵਿੱਚ ਜਦੋਂ ਤੁਸੀਂ ਰੈਵੋਲੂਸ਼ਨ ਲਿਆਉਂਦੇ ਹੋ ਤੇ ਉਹਦੇ ਵਿੱਚ ਕੋਈ ਰਿਲੇਸ਼ਨਸ਼ਿਪ, ਕੋਈ ਕੁਝ ਨਹੀਂ ਵੇਖਿਆ ਜਾਂਦਾ, ਹਰ ਚੀਜ਼ ਨੂੰ ਬਦਲ ਦੇਣਾ ਹੁੰਦਾ। ਇਹ ਮਤਲਬ ਹੈ। ਅੱਗੇ ਪੜ੍ਹੀਏ ਸਰ। ਹਾਂਜੀ। ਦੇ ਦਵਾਈਆਂ ਰਾਤ ਮੁਕਾ ਸੁੱਟੀ, ਵੇਖੋ ਹੋਵਣੀ ਕਰੇ ਸ਼ਤਾਬੀਆਂ ਜੀ। ਜਿਹੜੀ ਹੋਵਣੀ ਗੱਲ ਸੋ ਹੋ ਰਹੀ, ਸਭੇ ਹੋਵਣੀ ਦੀਆਂ ਖਰਾਬੀਆਂ ਜੀ। ਇਸ ਹੋਵਣੀ ਸ਼ਾਹ ਫਕੀਰ ਕੀਤੇ, ਪੁੰਨੂ ਜਿਹਾ ਕਰੇ ਸ਼ਰਾਬੀਆਂ ਜੀ। ਮਜਨੂ ਜਿਹਾ ਨਾਮ ਮਜਜ਼ੂਬ ਹੋਏ, ਸ਼ਾਹਜ਼ਾਦੀਆਂ ਕਰੇ ਬੇਆਬੀਆਂ ਜੀ। ਮਾਸ਼ੂਕ ਨੂੰ ਬੇਪਰਵਾਹ ਕਰਕੇ, ਵਾਏ ਆਸ਼ਕਾਂ ਰਾਤ ਬੇਖਾਬੀਆਂ ਜੀ। ਅਲੀ ਜਿਹਾਂ ਨੂੰ ਕਤਲ ਗੁਲਾਮ ਕੀਤਾ, ਖਬਰ ਹੋਈ ਨਾ ਮੂਲ ਅਸਹਾਬੀਆਂ ਜੀ। ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾਰ ਪੰਜਾਬੀਆਂ ਜੀ। ਵਾਰਿਸ ਸ਼ਾਹ ਮੀਆਂ ਢੱਲੇ ਖੈਰੀਆਂ ਦੀ, ਜ਼ਮਾ ਆਣ ਹੋਈਆਂ ਹਰ ਬਾਬੀਆਂ ਜੀ। ਵਾਹ। ਬੇਦੁਆਈਆਂ ਰਾਤ ਮੁਕਾ ਸੁੱਟੀ, ਦੁਆਵਾਂ ਮੰਗ ਮੰਗ ਕੇ ਉਹਨਾਂ ਨੇ ਬੜੀ ਮੁਸ਼ਕਿਲ ਦੁਆ ਮੰਗਦੀਆਂ ਰਹੀਆਂ ਕਿ ਕਿਸੇ ਜਲਦੀ ਰਾਤ ਮੁੱਕੇ। ਵੇਖੋ ਹੋਣੀ ਕਰੇ ਸ਼ਤਾਬੀਆਂ ਜੀ। ਜਿਹੜੀ ਹੋਣੀ ਹੈ, ਜਿਹੜੀ ਫੇਟ ਹੈ, ਉਹਨੂੰ ਬੜੀ ਜਲਦੀ ਹੈ ਕਿ ਜੋ ਹੋਣਾ ਹੋ ਜਾਏ। ਜਿਹੜੀ ਹੋਣੀ ਗੱਲ ਸੋ ਹੋ ਰਹੀ, ਸਭੇ ਹੋਣੀ ਦੀਆਂ ਖਰਾਬੀਆਂ ਜੀ। ਇਹ ਤੇ ਤੁਹਾਨੂੰ ਸਮਝ ਆ ਹੀ ਗਈ ਹੈ। ਵਾਹ ਵਾਹ ਵਾਹ। ਹਾਂਜੀ, ਇਸ ਹੋਣੀ ਸ਼ਾਹ ਫਕੀਰ ਕੀਤੇ, ਬਾਦਸ਼ਾਹਾਂ ਨੂੰ ਫਕੀਰ ਕਰ ਦਿੰਦੀ ਹੈ ਹੋਣੀ। ਉਹਨੂੰ ਜਿਹਾ ਕਰੇ ਸ਼ਰਾਬੀਆਂ ਜੀ। ਮਜਨੂ ਜਿਹਾ ਨਾਮ ਮਜਜ਼ੂਬ ਹੋਏ। ਮਜਨੂ ਜਿਹੜਾ ਉਹਦਾ ਵੀ ਜਿਹੜਾ ਮਜਜ਼ੂਬਾਂ ਚ ਨਾਂ ਆ ਗਿਆ। ਸ਼ਹਿਜ਼ਾਦੀਆਂ ਕਰੇ ਮਜਜ਼ੂਬ ਕੀ ਹੁੰਦੇ ਸਰ? ਜਿਹੜੇ ਅਬਜ਼ਾਰਬ ਰਹਿੰਦੇ ਨੇ ਆਪਣੇ ਆਪ ਚ। ਅੱਛਾ ਜੀ। ਮਜਜ਼ੂਬ ਬਣਿਆ ਜਜ਼ਬ ਤੋਂ। ਜਜ਼ਬ ਦਾ ਮਤਲਬ ਹੁੰਦਾ ਹੈ ਅਬਜ਼ਾਰਬ ਹੋਣਾ। ਠੀਕ। ਮਤਲਬ ਜਿਹੜਾ ਆਪਣੇ ਆਪ ਚ ਹੀ ਗੁੰਮ ਰਹਿੰਦਾ ਹੈ, ਉਹਨੂੰ ਦੁਨੀਆ ਦਾ ਨਹੀਂ ਪਤਾ ਲੱਗਦਾ। ਸੈਲਫ ਅਬਜ਼ੌਰਬਡ। ਸੈਲਫ ਅਬਜ਼ੌਰਬਡ। ਮਜਨੂ ਜਿਹਾ ਨਾਮ ਮਜਜ਼ੂਬ ਹੋਏ, ਸ਼ਹਿਜ਼ਾਦੀਆਂ ਕਰੇ ਬੇਆਬੀਆਂ ਜੀ। ਬੇਆਬ ਕਰਨਾ ਹੁੰਦਾ ਕਿਸੇ ਦੀ ਬੇਇੱਜ਼ਤੀ ਕਰ ਦੇਣਾ, ਜਾਂ ਕਿਸੇ ਦੀ ਚਮਕ ਦਮਕ ਨੂੰ ਖਤਮ ਕਰ ਦੇਣਾ। ਮਾਸ਼ੂਕ ਨੂੰ ਬੇਪਰਵਾਹ ਕਰਕੇ ਦੇ ਆਸ਼ਕਾਂ ਰਾਤ ਬੇਖਾਬੀਆਂ ਜੀ। ਮਾਸ਼ੂਕ ਨੂੰ ਜਿਹੜੀ ਇਹ ਹੋਣੀ ਹੈ, ਬੇਪਰਵਾਹ ਕਰਵਾ ਕੇ ਆਸ਼ਕਾਂ ਨੂੰ ਬੇਖਾਬੀ, ਯਾਨੀ ਰਾਤ ਸੌਣ ਨਹੀਂ ਦਿੰਦੀ।
ਅਲੀ ਜਿਆਂ ਨੂੰ ਕਤਲ ਗੁਲਾਮ ਕੀਤਾ ਖਬਰ ਹੋਈ ਨਾ ਮੂਲ ਸਾਬੀਆਂ ਜੀ। ਹਜ਼ਰਤ ਅਲੀ ਨੂੰ ਉਹਨਾਂ ਦੇ ਗੁਲਾਮ ਨੇ ਕਤਲ ਕਰ ਦਿੱਤਾ ਸੀ ਤੇ ਸਾਬੀਆਂ ਨੂੰ ਪਤਾ ਨਹੀਂ ਸੀ ਲੱਗਾ ਕੀ ਇਹ ਹੋਇਆ। ਡਾਕਟਰ ਸਾਹਿਬ ਇੱਥੇ ਸਾਰਕੈਜ਼ਮ ਹੈਗਾ ਇਹਦਾ ਵਾਰਿਸ ਸ਼ਾਹ ਦਾ। ਜੀ ਤੇ ਜਦੋਂ ਕਤਲ ਹੋਏ ਨੇ ਤੇ ਉਹਨਾਂ ਹੀ ਉਹ ਉਸਲੇ ਹੈਡ ਸਨ। ਤੇ ਕਿਸ ਤਰ੍ਹਾਂ ਹੁੰਦਾ ਕਿ ਉਹ ਐਡਾ ਵੱਡਾ ਬੰਦਾ ਕਤਲ ਹੋ ਜਾਏ ਤੇ ਜਿਹੜੇ ਉਹਨਾਂ ਦੇ ਕਲੋਜ਼ ਅਲਾਈਜ਼ ਨੂੰ ਉਹਨਾਂ ਪਤਾ ਨਾ ਹੋਵੇ। ਤੇ ਇੱਥੇ ਐਮ ਆਈ ਰਾਈਟ ਟੂ ਪਰਸੀਵ ਇਟ ਹਾਂ ਐਜ਼ ਹਾਂ ਸਾਰਕੈਜ਼ਮ ਬਿਲਕੁਲ ਫਰੋਮ ਬਿਲਕੁਲ ਇੰਝ ਹੀ ਹੈ। ਵਾਰਿਸ ਇੱਥੇ ਇਹ ਹੈ ਕਿ ਇੱਥੇ ਇਹ ਹੈ ਕਿ ਇਹ ਐਡਾ ਵੱਡਾ ਕੰਮ ਹੋਣ ਜਾ ਰਿਹਾ ਹੈ, ਇਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਹੋਣ ਜਾ ਰਿਹਾ ਹੈ। ਹਾਂਜੀ ਕੁੜੀਆਂ ਪਿੰਡ ਦੀਆਂ ਬੈਠ ਕੇ ਧੜਾ ਕੀਤਾ, ਲੈਣੀ ਅੱਜ ਕੰਧਾੜ ਪੰਜਾਬੀਆਂ ਜੀ। ਕੁੜੀਆਂ ਨੇ ਇੰਜ ਧੜਾ ਬਣਾਇਆ ਆਪਣਾ ਜਿਵੇਂ ਪੰਜਾਬੀਆਂ ਨੇ ਕੰਧਾੜ ਦੇ ਉੱਤੇ ਹਮਲਾ ਕਰਨਾ ਹੋਵੇ। ਵਾਰਿਸ ਸ਼ਾਹ ਮੀਆਂ ਫੜੇ ਖੇੜਿਆਂ ਦੇ ਜਮਾ ਆਣ ਹੋਈਆਂ ਹਰ ਬਾਬੀਆਂ ਜੀ। ਵਾਰਿਸ ਸ਼ਾਹ ਮੀਆਂ ਫੜੇ ਖੇੜਿਆਂ ਦੇ ਫੜੇ ਦੇ ਲਾਗੇ ਸਾਰੀਆਂ ਜਮਾ ਹੋ ਗਈਆਂ, ਜਿਹੜੀਆਂ ਹਰ ਬਾਬੀਆਂ ਮਤਲਬ ਜਿਹੜੀਆਂ ਹਰ ਦਰਵਾਜ਼ੇ ਹਰ ਕੰਮ ਦੇ ਜਾਣ ਵਾਲੀਆਂ ਨੇ। ਹਰ ਬਾਬੀ ਹਰ ਦਰਵਾਜ਼ੇ ਤੇ ਜਾਣ ਵਾਲੀ ਹਰਜਾਈ। ਚਲੋ ਜੀ ਅਗਲਾ ਆਖਰੀ ਹੈ। ਜੀ ਮੈਂ ਪੜ੍ਹਨੀ ਆ। ਡਾਕਟਰ ਸਾਹਿਬ ਇੱਕ ਸਵਾਲ ਸੀ ਮੇਰਾ। ਹੈ ਇੱਕ ਸਵਾਲ ਸੀ ਮੇਰਾ। ਹਾਂ ਜੀ ਕਰੋ। ਇਹ ਜ਼ਰਾ ਰੈਫਰੈਂਸ ਜ਼ਰਾ ਕਲੀਅਰ ਕਰ ਦਿਓਗੇ ਕਿ ਇਹਦਾ ਹੈਗਾ ਮਜਨੂ ਸਭ ਕਿੱਥੇ ਗਿਆ ਇਹਦਾ ਸੱਸੀ ਤੇ ਦਵਾਈਆਂ ਰਾਤ ਨੂੰ। ਮਜਨੂ ਨਾਲ ਲੈਲਾ ਸੀ ਜੀ। ਹਾਂਜੀ ਮਜਨੂ ਨਹੀਂ, ਜਿੱਥੇ ਉਹ ਕਹਿੰਦਾ ਕਿ ਐ ਸੋਹਣੀ ਸ਼ਾਹ ਫਕੀਰ ਤੇ ਮੁਹੱਬਤ ਤੋਂ ਜਿਆ ਨਜ਼ੂਜ ਮਾਸ਼ੂਕ ਨੂੰ ਬੇਪਰਵਾਹ ਕਰਕੇ। ਨਹੀਂ ਮਜਨੂ ਤੁਸੀਂ ਕਹਿ ਰਹੇ ਹੋ ਮਜਨੂ ਜਿਹਾ ਨਾਮ ਮਜਜ਼ੂਬ ਹੋਏ, ਇਹ ਕਹਿ ਰਹੇ ਹੋ ਨਾ? ਹਾਂ ਨਹੀਂ, ਉਹ ਜਿੱਥੇ ਹੈਗਾ ਵੇ ਨਾ ਸ਼ਰਾਬੀਆਂ, ਹਾਂ ਐ ਸੋਹਣੀ ਸ਼ਾਹ ਫਕੀਰ ਪੁੰਨੂ ਜਿਹਾ ਕਰੇ ਸ਼ਰਾਬੀਆਂ ਜੀ। ਇਹ ਪੁੰਨੂ ਦੀ ਸ਼ਰਾਬ ਦਾ ਕੀ ਰੈਫਰੈਂਸ ਡਾਕਟਰ ਸਾਹਿਬ ਕਲੀਅਰ ਕਰ ਦਿਓ ਥੋੜਾ। ਮਤਲਬ ਇਹ ਹੈ ਕਿ ਜਦੋਂ ਸੱਸੀ ਕੋਲ ਸੀ ਉਹ ਰਾਤ ਤੇ ਉਹਨੂੰ ਉਹਦੇ ਭਰਾਵਾਂ ਨੇ ਬਹੁਤ ਸਾਰੀ ਸ਼ਰਾਬ ਪਿਆ ਕੇ ਬੇਹੋਸ਼ ਕੀਤਾ ਤੇ ਉਹਨੂੰ ਲੈ ਗਏ। ਇੰਜੀ ਕਹਾਣੀ ਤੇ ਇੰਜੀ ਹੈ ਨਾ। ਠੀਕ ਠੀਕ ਠੀਕ, ਅੱਛਾ ਅੱਛਾ, ਉਹ ਰੈਫਰੈਂਸ ਉਧਰ ਹੈਗਾ। ਠੀਕ ਹਾਂ got it। ਈਸ਼ਵਰ ਜੀ ਤੁਹਾਡੀ ਵਾਰੀ। ਜੀ ਮੈਂ 553 ਇੱਕ ਇਸ਼ਕ ਤੇ ਇਫਤਰੇ ਲਿਖ ਕਰਨੇ ਯਾਰ ਔਖੀਆਂ ਯਾਰੀਆਂ ਦੇ ਯਾਰਾਂ ਨਹੀਂ ਦੁਬਾਰਾ ਪੜ੍ਹਨੀਆਂ। ਇੱਕ ਇਸ਼ਕ ਤੇ ਇਫਤਰੇ ਲਿਖ ਕਰਨੇ ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ। ਕਿਹੜਾ ਪਾੜਨਾ ਪਾੜਿਆ ਇਸ਼ਕ ਪਿੱਛੇ ਸਦ ਘਲੀਆਂ ਸਭ ਕੁਵਾਰੀਆਂ ਨੀ। ਇਹਨਾਂ ਯਾਰੀਆਂ ਰਾਜਿਆਂ ਫਕਰ ਕੀਤਾ ਅਸੀਂ ਕਿਨਾਂ ਦੀਆਂ ਹਾਂ ਪਿਨਹਾਰੀਆਂ ਜੀ। ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ ਹੈ ਖਲਕਤਾਂ ਸਾਰੀਆਂ ਨੀ। ਇਸ ਇਸ਼ਕ ਨੇ ਵੇਖ ਫਰਹਾਦ ਕੁੱਠਾ ਕੀਤੀਆਂ ਯੂਸਫ ਨਾਲ ਖਾਰੀਆਂ ਨੀ। ਇਸ਼ਕ ਸੋਹਣੀ ਜੀਆਂ ਸੂਰਤਾਂ ਵੀ ਡੁੱਬ ਵਿੱਚ ਦਰਿਆ ਦੇ ਮਾਰੀਆਂ ਨੀ। ਮਿਰਜ਼ੇ ਜੀਆਂ ਸੂਰਤਾਂ ਇਸ਼ਕ ਸੁੰਝੇ ਅੱਗ ਲਾਈ ਕੇ ਬਾਰ ਵਿੱਚ ਸਾੜੀਆਂ ਨੀ। ਵੇਖ ਬੂ ਬਨਾ ਮਾਰਨ ਕਹਿਰ ਕੁੱਠੇ ਕਈ ਹੋਰ ਕਰ ਚਲੀਆਂ ਯਾਰੀਆਂ ਨੀ। ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ ਅਤੇ ਇਸ਼ਕ ਦੀਆਂ ਧੱਜਾਂ ਨਿਆਰੀਆਂ ਨੀ। ਵਾਹ। ਵਾਰਿਸ That's ਸ਼ਾਹ ਜਹਾਨ beautiful. ਦੇ ਚਲਨ ਨਿਆਰੇ ਉੱਤੇ ਇਸ਼ਕ ਦੀਆਂ ਧੱਜਾਂ ਅਤੇ ਨਿਆਰੀਆਂ ਅਤੇ ਅਤੇ ਇਸ਼ਕ ਦੀਆਂ ਧੱਜਾਂ ਨੇ ਆ। ਨਿਆਰੀਆਂ ਨੀ। ਹਾਂਜੀ। ਇੱਕ ਇਸ਼ਕ ਤੇ ਅਫਤਰੇ ਲੱਖ ਕਰਨੇ, ਲੱਖ ਕੇ ਲਿਖਣੀ ਲੱਖ ਕਰਨੇ। ਇੱਕ ਇਸ਼ਕ ਦਾ ਤੇ ਉਹਦੇ ਅਫਤਰੇ ਲੱਖ ਨੇ, ਉਹਦੇ ਚ ਲੱਖ ਚਲਾਕੀਆਂ। ਯਾਰੋ ਔਖੀਆਂ ਯਾਰਾਂ ਦੀਆਂ ਯਾਰੀਆਂ ਨੀ। ਕੈਡਾ ਪਾੜਿਆ ਯਾਰ ਪਿੱਛੇ। ਕਿ ਪਾੜਨ ਦਾ ਮਤਲਬ ਹੈ ਯਤਨ ਕੀਤੇ।
ਪਿੱਛੇ ਸੱਤ ਗਲੀਆਂ ਸਭ ਕੁਆਰੀਆਂ ਨੀ, ਇਹਨਾਂ ਰਾਜ ਯਾਰੀਆਂ ਰਾਜਿਆਂ ਫਕਰ ਕੀਤਾ। ਇਹ ਜਿਹੜੀਆਂ ਯਾਰੀਆਂ ਲੱਗਦੀਆਂ ਨੇ ਇਹ ਰਾਜਿਆਂ ਨੂੰ ਫਕੀਰ ਕਰ ਜਾਂਦੀਆਂ ਨੇ। ਅਸੀਂ ਕਿਹਨਾਂ ਦੀਆਂ ਹਾਂ ਪਾਣੀ ਹਾਰੀਆਂ ਨੀ, ਅਸੀਂ ਕਿਹਨਾਂ ਦਾ ਪਾਣੀ ਪੀਣ ਵਾਲੀਆਂ। ਕੋਈ ਹੀਰ ਹੈ ਨਵਾਂ ਨਾ ਇਸ਼ਕ ਕੀਤਾ ਹੈ ਖਲਕਤਾਂ ਸਾਰੀਆਂ ਨੀ। ਇਹ ਇਸ਼ਕ ਤੇ ਵੇਖ ਫਰਹਾਦ ਮਾਰਿਆ, ਫਰਹਾਦ ਨੂੰ ਮਾਰਿਆ ਸੀ, ਕੀਤੀਆਂ ਯੂਸਫ ਨਾਲ ਖੁਆਰੀਆਂ ਨੀ। ਤੇ ਹਜ਼ਰਤ ਯੂਸਫ ਨੂੰ ਵੀ ਬੜਾ ਖਾਰ ਕੀਤਾ ਸੀ। ਇਸ਼ਕ ਸੋਹਣੀ ਜਿਹੀਆਂ ਸੂਰਤਾਂ ਨੂੰ ਡੋਬ ਵਿੱਚ ਦਰਿਆ ਦੇ ਮਾਰੀਆਂ ਨੇ। ਇਹ ਤੇ ਤੁਹਾਨੂੰ ਕਹਾਣੀ ਦਾ ਪਤਾ ਹੀ ਹੈ ਕਿ ਸੋਹਣੀ ਦਰਿਆ 'ਚ ਡੁੱਬ ਕੇ ਮਰ ਗਈ ਸੀ। ਮਿਰਜ਼ੇ ਜਿਹੀਆਂ ਸੂਰਤਾਂ ਇਸ਼ਕ ਸੁੰਝੇ, ਯਾਨੀ ਮਿਰਜ਼ੇ ਜਿਹੀਆਂ ਸੂਰਤਾਂ ਸੀ ਉਹਨਾਂ ਨੂੰ ਸੁੰਝੇ ਵਿੱਚ ਅੱਗ ਲਾਏ ਕੇ ਬਾਹਰ ਹੋਏ ਸਾੜੇ। ਤੁਹਾਨੂੰ ਪਤਾ ਕਿ ਅਖੀਰ ਦੇ ਉੱਤੇ ਜਿਹੜਾ ਮਿਰਜ਼ਾ ਹੈ ਉਹਨੂੰ ਉਹਨਾਂ ਨੇ ਸਿਆਲਾਂ ਨੇ ਘੇਰ ਕੇ ਤੇ ਅੱਗ ਲਾ ਕੇ ਸਾੜਤਾ ਸੀ। ਸੱਸੀ ਜਿਹੀਆਂ ਸੂਰਤਾਂ ਵਿੱਚ ਥਲਾਂ ਇਸ ਇਸ਼ਕ ਰੁਲਾਏ ਕੇ ਮਾਰੀਆਂ ਨਹੀਂ, ਰੋਲ ਕੇ ਮਾਰ ਦਿੱਤੀਆਂ। ਵੇਖੋ ਬੂਬਨਾ ਮਾਰਵਨ ਕਹਿਰ ਘੱਤੀ, ਇਹ ਵੀ ਕਹਾਣੀ ਹੈ ਬੂਬਨਾ ਤੇ ਮਾਰਵਨ ਦੀ। ਹੋਰ ਕਈ ਕਰ ਚੱਲੀਆਂ ਯਾਰੀਆਂ ਨੀ, ਵਾਰਿਸ ਸ਼ਾਹ ਜਹਾਨ ਦੇ ਚਲਨ ਨਿਆਰੇ ਅਤੇ ਇਸ਼ਕ ਦੀਆਂ ਧੱਜਾਂ ਨਿਆਰੀਆਂ। ਜਹਾਨ ਦੇ ਇੱਕ ਤੇ ਇਸ਼ਕ ਨਿਆਰੇ ਨੇ, ਤੇ ਚੱਲਣ ਬੜੇ ਯੂਨੀਕ ਨੇ। ਨਿਆਰੇ ਦਾ ਮਤਲਬ ਯੂਨੀਕ, ਤੇ ਅਤੇ ਇਸ਼ਕ ਦੀਆਂ ਧੱਜਾਂ ਨਿਆਰੀਆਂ ਨਹੀਂ। ਤੇ ਇਸ਼ਕ ਦੀ ਸ਼ਾਨ ਜਿਹੜੀ ਹੈ ਉਹ ਆਪਣੇ ਤੌਰ ਤੇ ਬੜੀ ਯੂਨੀਕ ਹੈ। ਅੱਛਾ ਲਓ ਜੀ, ਇਹ ਹੋ ਗਿਆ, 8 ਡਾਕਟਰ ਹੋ ਸਾਹਿਬ ਗਏ। ਅੱਜ ਠੀਕ ਹੈ ਸਰ ਜੀ। ਇਹ ਮਾੜੇ ਰੋਂਗਟੇ ਖੜੇ ਹੋਈ ਗਏ। ਇਹ ਆਖਰੀ 2 ਸ਼ੇਰ ਜਿਹੜੇ ਸੇ 2 ਬੰਦ ਹਾਂਜੀ, ਬਹੁਤ ਖੂਬਸੂਰਤ। ਕੀ ਬਾਤ ਹੈ। ਇਹ ਤਾਂ ਡਾਕਟਰ ਸਾਹਿਬ ਜਿਹੜਾ ਇਸ਼ਕ ਦੇ ਬਾਰੇ ਬਹੁਤ ਹਿਸਟੋਰੀਕਲ ਸਟੇਟਮੈਂਟ ਜਿਹੜੀ ਇਹਦੇ ਵਿੱਚ ਇਹਨੇ ਫਿੱਟ ਕਰ ਦਿੱਤੀ ਹੈ ਵਾਰਿਸ ਸ਼ਾਹ ਨੇ। ਹਾਂਜੀ ਬਿਲਕੁਲ। ਰਿਕਾਰਡਿੰਗ ਬੰਦ ਕਰ ਲਓ। ਪਰ ਇਹ ਵੀ